ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ ਡੇਟ ਹੈਗੀ ਹੈ 31 ਅਗਸਤ 2016, 16 ਭਾਦੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ ਸਿੱਖ ਕੌਮ ਦੇ ਮਹਾਨ ਨਾਇਕ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਨ ਹੈ, ਤੇ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦਾ ਦਿਨ ਸਾਡੇ ਇਤਿਹਾਸ ਦਾ ਇੱਕ ਨਾ ਭੁੱਲਣ ਵਾਲਾ ਦਿਨ ਹੈ ਜੀ। ਵੈਸੇ ਨਿਊਮਰੋਲੋਜੀ ਇੱਕ ਵੱਖਰਾ ਸਬਜੈਕਟ ਹੈ ਜਿਹਦੇ ਨਾਲ ਕੁਝ ਗੱਲ ਜੋੜੀ ਨਹੀਂ ਜਾਂਦੀ, ਪਰ ਮੈਂ ਕਈ ਵਾਰ ਦੇਖਦਾ ਹਾਂ ਵੀ 31 ਜੁਲਾਈ ਸ਼ਹੀਦ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਜੀ। 31 ਅਗਸਤ 1995 ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਉਸ ਵੇਲੇ ਦੇ ਉਹ ਬੁੱਚੜ ਪੰਜਾਬ ਦੇ ਜਿਸ ਨੂੰ ਉਹਦੇ ਚੇਲੇ ਬਾਲਕਿਆਂ ਨੇ ਗੁਰੂ ਨਾਨਕ ਦਾ ਅਵਤਾਰ, ਰਾਮ ਕ੍ਰਿਸ਼ਨ ਦਾ ਅਵਤਾਰ ਕਹਿਣਾ ਸ਼ੁਰੂ ਕੀਤਾ ਸੀ, ਉਹਨੂੰ ਸਜ਼ਾ ਯਾਫਤਾ ਕੀਤਾ ਜੀ। ਤੇ 31 ਅਕਤੂਬਰ 1984 ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ, ਕੁਈਨ ਆਫ ਸਾਊਥ ਏਸ਼ੀਆ, ਹਰਨਾਕਸ਼ ਦੀ ਭੈਣ, ਜੀ, ਉਹਨੂੰ ਸਜ਼ਾ ਯਾਫਤਾ ਕੀਤਾ। ਸੋ 31 ਅਗਸਤ ਸਾਡੀਆਂ ਯਾਦਾਂ ਦੇ ਵਿੱਚ ਬੜੇ ਡੂੰਘੇ ਤੌਰ ਤੇ ਉਕਰਿਆ ਹੋਇਆ ਜੀ। ਜਦੋਂ ਜਿਹੜੀ ਜਨਰੇਸ਼ਨ ਨੇ 84 ਦਾ ਪੀਰੀਅਡ ਦੇਖਿਆ ਸੀ, ਫਿਰ ਜਿਨ੍ਹਾਂ ਨੇ 90ਵਿਆਂ ਦੇ ਵਿੱਚ ਦੇਖਿਆ, ਉਹਨਾਂ ਨੂੰ ਇਹ ਜ਼ਰੂਰ ਯਾਦ ਹੈ ਕਿ ਕਿਸ ਕਿਸਮ ਦਾ ਇਹ ਪੀਰੀਅਡ ਸੀ। ਫਰਵਰੀ 1992 ਚ 7-8% ਵੋਟਾਂ ਦੇ ਨਾਲ, ਕਿਉਂਕਿ ਖਾੜਕੂ ਧਿਰਾਂ ਨੇ ਮੁੱਖ ਤੌਰ ਤੇ ਔਰ ਓਵਰਗਰਾਊਂਡ ਜਿਹੜੀਆਂ ਸਿੱਖ ਸਿਆਸੀ ਪਾਰਟੀਆਂ ਸੀ ਬਾਈਕਾਟ ਕੀਤਾ ਸੀ ਚੋਣਾਂ ਦਾ। ਸੋ 7-8% ਵੋਟਾਂ ਦੇ ਨਾਲ ਹੀ ਬੇਅੰਤ ਸਿੰਘ ਦੀ ਸਰਕਾਰ ਜਿਹੜੀ ਹੈ ਉਸ ਵੇਲੇ ਦੇ ਚੋਣ ਕਮਿਸ਼ਨਰ ਨੇ ਐਕਸੈਪਟ ਕੀਤਾ, ਜਿਹੜਾ ਪਹਿਲਾਂ ਹੀ ਲੋਕਤੰਤਰ ਦਾ ਮਜ਼ਾਕ ਸੀ। ਔਰ ਕਿਵੇਂ 31 ਅਗਸਤ 1995 ਨੂੰ ਜਦੋਂ ਇਹ ਮਾਰਿਆ ਜਾਂਦਾ ਹੈ, ਇਹ ਲਗਭਗ 2.5 ਸਾਲ ਦਾ ਸਮਾਂ ਬਣਦਾ ਹੈ। ਔਰ ਮੈਨੂੰ ਯਾਦ ਹੈ ਕਿ ਜਿਸ ਦਿਨ ਇਸ ਨੂੰ ਸੋਧਿਆ ਗਿਆ, ਅਣਖੀਲਾ ਪੰਜਾਬ ਪ੍ਰੋਗਰਾਮ ਜਿਹੜਾ ਕਿ ਟੋਰਾਂਟੋ ਤੋਂ ਸੁਖਵਿੰਦਰ ਸਿੰਘ ਹੰਸਰਾ ਰਨ ਕਰਦੇ ਸੀ, ਉਹਨਾਂ ਨੇ ਉਸੇ ਸ਼ਾਮ ਇੰਟਰਵਿਊ ਕੀਤਾ ਅੱਡ-ਅੱਡ ਸ਼ਖਸੀਅਤਾਂ ਨੂੰ, ਜਿਨ੍ਹਾਂ ਦੇ ਵਿੱਚ ਮੈਨੂੰ ਵੀ ਇੰਟਰਵਿਊ ਕੀਤਾ ਓਬਵੀਅਸਲੀ, ਜਸਟਿਸ ਅਜੀਤ ਸਿੰਘ ਬੈਂਸ। ਔਰ ਜਸਟਿਸ ਬੈਂਸ ਨੇ ਇਹ ਕਿਹਾ ਸੀ ਕਿ ਇਸ ਬੇਅੰਤ KP ਗਿੱਲ ਨੇ ਲਗਭਗ 50,000 ਸਿੱਖ ਨੌਜਵਾਨ ਮਾਰੇ ਨੇ 92 ਤੋਂ 95 ਤੱਕ। ਸੋ ਜ਼ਾਹਰ ਹੈ ਕਿ ਇੱਕ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਦੀ ਗੱਲ ਕਰਦੇ ਹਾਂ, ਡਿਸਅਪੀਅਰਡ ਦੀ ਗੱਲ ਕਰਦੇ ਹਾਂ, ਕੱਲ ਦਾ ਪ੍ਰੋਗਰਾਮ ਸਾਡਾ ਜਿਹੜਾ ਉਹ ਇੰਟਰਨੈਸ਼ਨਲ ਡੇ ਆਫ ਡਿਸਅਪੀਅਰੈਂਸਿਸ ਇਸ ਨੂੰ ਸਮਰਪਿਤ ਸੀ ਕਿ ਕਿਵੇਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਲਗਭਗ 25,000 ਸਿੱਖ ਨੌਜਵਾਨਾਂ ਨੂੰ ਸਿਰਫ 3 ਸ਼ਮਸ਼ਾਨ ਘਾਟਾਂ ਤੇ ਆਧਾਰਿਤ ਆਪਣੇ ਡਾਕੂਮੈਂਟਸ ਜਾਂ ਜਿਹੜੀ ਉਹਨਾਂ ਨੇ ਰਿਸਰਚ ਕੀਤੀ, ਉਹਨਾਂ ਦੇ ਨਾਂ, ਪਤੇ, ਐਡਰੈਸ ਲੱਭੇ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਦੁਨੀਆ ਦੇ ਵਿੱਚ ਇਸ ਪਾਰਟ ਨੂੰ ਦੇਖਦੇ ਹਾਂ, ਅਮਰੀਕਾ ਨੇ ਇਰਾਕ ਦੇ ਉੱਤੇ ਜਾ ਕੇ ਧਾਵਾ ਬੋਲਿਆ ਔਰ ਇਹ ਕਿਹਾ ਜੀ ਇਹਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ। ਹਾਲਾਂਕਿ ਝੂਠੀ ਗੱਲ ਸੀ, ਲੇਕਿਨ ਇਸ ਦੇ ਲਈ ਇਹਨਾਂ ਨੇ ਜਿਹੜੀ ਟਰਮ ਯੂਜ਼ ਕੀਤੀ ਉਹ ਸੀ ਪ੍ਰੀਐਂਪਟ ਸਟ੍ਰਾਈਕ, ਕਿ ਉਸ ਤੋਂ ਪਹਿਲਾਂ ਕਿ ਉਹ ਨੁਕਸਾਨ ਕਰੇ ਕੋਈ ਵੀ, ਜਿਹੜਾ ਤੁਸੀਂ ਉਸ ਦੇ ਉੱਤੇ ਉਸ ਨੂੰ ਪ੍ਰੀਐਂਪਟ ਕਰ ਦਿੰਦੇ ਹੋ ਉਹਦੇ ਹਮਲੇ ਦੀ ਸਮਰੱਥਾ ਨੂੰ। ਸੋ ਜਦੋਂ ਅਸੀਂ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਯਾਦ ਕਰ ਰਹੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਜੇ 2.5 ਸਾਲ ਦੇ ਪੀਰੀਅਡ 'ਚ ਲਗਭਗ 50,000 ਸਿੱਖ ਨੌਜਵਾਨ ਮਾਰੇ ਜਾਂਦੇ ਨੇ, ਤੇ ਜੇ ਇਹਨੂੰ 2.5 ਸਾਲ ਹੋਰ ਮਿਲਦੇ, 5 ਸਾਲ ਦੀ ਟਰਮ ਹੁੰਦੀ ਹੈ, ਤੇ ਕਿਸ ਪੱਧਰ ਦਾ ਨੁਕਸਾਨ ਇਸ ਦੁਸ਼ਟ ਨੇ ਕਰਨਾ ਸੀ। ਔਰ ਦੂਸਰਾ ਪਾਸਾ ਅਸੀਂ ਜਦੋਂ ਸ਼ਹਾਦਤ ਦੇ ਸਫ਼ਰ ਨੂੰ ਦੇਖਦੇ, ਪਿਛਲੇ ਸੈਚਰਡੇ ਜਦੋਂ 222 ਕੁਈਨਸ ਵਿਲੇਜ ਦੇ ਗੁਰਦੁਆਰਾ ਸਾਹਿਬ ਸਮਾਗਮ ਸੀ, ਸੋ ਉੱਥੇ ਵੀ ਇਹ ਕਨਸੈਪਟ ਬੜਾ ਖੁੱਲ੍ਹ ਕੇ ਡਿਸਕਸ ਹੋਇਆ। ਔਰ ਮੈਂ ਦੇਖ ਰਿਹਾ ਕਿ ਵੀ ਬਹੁਤ ਸਾਰੀਆਂ ਥਾਵਾਂ ਤੇ ਜਦੋਂ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਆਤਮ ਘਾਤ, ਔਰ ਕਿਉਂਕਿ ਪਹਿਲਾਂ ਤਾਂ ਪ੍ਰਿੰਸੀਪਲਡ ਡਿਸਕਸ਼ਨ ਹੁੰਦੀ ਹੈ
ਕਿ ਜੀ ਆਤਮਘਾਤੀ ਮਹਾਪਾਪੀ ਆਤਮਘਾਤ ਕਰਨਾ ਕਿੰਨਾ ਕੁ ਜਾਇਜ਼ ਹੈ। ਜੀ ਸੋ ਦੂਸਰਾ ਪੱਖ ਜਦੋਂ ਤੁਸੀਂ ਸ਼ਹਾਦਤ ਦੇ ਐਸਪੈਕਟ ਨੂੰ ਦੇਖਦੇ ਹੋ ਤੇ ਉਹਨਾਂ ਦੇ ਸਾਹਮਣੇ ਇੱਕ ਉੱਚਾ ਸੁੱਚਾ ਨਿਸ਼ਚਾ ਹੁੰਦਾ ਹੈ, ਉਹਨਾਂ ਦੇ ਸਾਹਮਣੇ ਇੱਕ ਉੱਚਾ ਸੁੱਚਾ ਆਦਰਸ਼ ਹੁੰਦਾ ਹੈ ਔਰ ਉਹ ਦੁਨਿਆਵੀ ਮੋਹ ਤੋਂ ਆਜ਼ਾਦ ਹੋ ਕੇ ਕਿਸੇ ਹੋਰ ਦੁਨੀਆ ਵਿੱਚ ਵਿਚਰ ਰਹੇ ਹੁੰਦੇ ਨੇ ਜਿਸ ਨੂੰ ਇਸ਼ਕ ਦੀ ਦੁਨੀਆ ਕਹਿੰਦੇ ਨੇ, ਜੀ ਜਿਸ ਨੂੰ ਪਿਆਰ ਦੀ ਦੁਨੀਆ ਕਹਿੰਦੇ ਨੇ ਔਰ ਇਹ ਇਸ਼ਕ ਹਕੀਕੀ ਦੀ ਗੱਲ ਹੈ। ਔਰ ਮੈਂ ਜਦੋਂ ਇਹ ਦੇਖਦਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਉਹਨਾਂ ਦੀ ਲਿਖਤ ਜਿਹੜੀ ਕਿ ਉਹਨਾਂ ਨੇ ਆਪਣੀ ਪਿਕਚਰ ਦੇ ਪਿੱਛੇ, ਜਿਹੜੀ ਪਿਕਚਰ 'ਚ ਉਹ ਸਿੱਖੀ ਸਰੂਪ 'ਚ ਨਹੀਂ ਨੇ, ਉਸ ਦੇ ਪਿੱਛੇ ਉਹਨਾਂ ਨੇ ਇੱਕ ਛੋਟੀ ਜਿਹੀ ਨਜ਼ਮ ਲਿਖੀ ਜਿਹੜੀ ਕਿ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਉਹਨਾਂ ਦੇ ਸਾਹਮਣੇ ਆਦਰਸ਼ ਕੀ ਸੀ। ਔਰ ਇਹ ਪਿਕਚਰ ਉਹਨਾਂ ਨੇ ਅੱਜ ਸਾਹਮਣੇ ਆਈ ਹੈ, ਵੀਰ ਬਲਜਿੰਦਰ ਸਿੰਘ ਹੋਰਾਂ ਨੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਸਾਨੂੰ ਈਮੇਲ ਲਿਖੀ, ਹਾਂ ਲਿਖਤ ਵੀ ਹੈ, ਉਹਦੇ 'ਚ ਵੀ ਉਹਨਾਂ ਨੇ ਕੋਟ ਕੀਤੀ ਹੈ। ਔਰ ਮੈਂ ਇਸ ਤੋਂ ਗੱਲ ਸ਼ੁਰੂ ਕਰਾਂਗਾ ਸ਼ਹਾਦਤ ਦੀ ਗੱਲ ਨੂੰ ਦੱਸਣ ਦੇ ਲਈ, ਸਮਝਣ ਦੇ ਲਈ। ਉਹਨਾਂ ਨੇ ਕਿਹਾ ਉਹਨਾਂ ਦੀ ਆਪਣੀ ਪਿਕਚਰ ਦੇ ਪਿੱਛੇ ਉਹਨਾਂ ਦੇ ਆਪਣੇ ਹੱਥਾਂ ਨਾਲ ਲਿਖਿਆ ਹੋਇਆ ਇਹ ਬੰਦ ਹੈ ਪੰਜਾਬੀ ਕਵਿਤਾ ਦਾ, ਸਾਡਾ ਤੇ ਇਸ ਦੁਨੀਆ ਅੰਦਰ ਜੋਗੀ ਵਾਲਾ ਫੇਰਾ ਹੈ, ਨਾ ਹੀ ਇਹ ਜਗ ਤੇਰਾ ਸੱਜਣਾ, ਨਾ ਹੀ ਇਹ ਜਗ ਮੇਰਾ ਹੈ, ਇਸ ਸੋਹਣੀ ਨੂੰ ਡੋਬਣ ਦੇ ਲਈ ਕੱਚਾ ਘੜਾ ਬਥੇਰਾ ਹੈ। ਹੁਣ ਜਦੋਂ ਤੁਸੀਂ ਆਪਣੇ ਅੰਦਰ ਦੇ ਵਲਵਲਿਆਂ ਨੂੰ, ਜਜ਼ਬਿਆਂ ਨੂੰ ਸਮਝਾਉਣਾ ਚਾਹੁੰਦੇ ਹੋ, ਪਿਛਲੇ ਦਿਨਾਂ 'ਚ ਇੱਕ ਖਬਰ ਸੀ ਕਿ ਸੋਭਾ ਸਿੰਘ ਜਿਹੜੇ ਬਹੁਤ ਵੱਡੇ ਆਰਟਿਸਟ ਹੋਏ ਨੇ ਔਰ ਉਹਨਾਂ ਦੇ ਬਹੁਤ ਸਾਰੇ ਸ਼ਾਹਕਾਰ ਨੇ, ਪਰ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਹੋਇਆ ਔਰ ਉਸ ਦੇ ਹਜ਼ਾਰਾਂ ਪ੍ਰਿੰਟ ਬਾਅਦ ਦੇ ਵਿੱਚ ਉਸ ਕਾਪੀ ਦੇ ਜਿਹੜੇ ਨੇ ਉਹ ਘਰਾਂ ਦੇ ਵਿੱਚ ਲੱਗੇ ਹੋਏ ਨੇ, ਉਹ ਹੈ ਸੋਹਣੀ ਮਹੀਵਾਲ ਦੀ ਫੋਟੋ ਔਰ ਉਹਨਾਂ ਦੀ ਪੇਂਟਿੰਗ ਚੋਂ ਹੀ ਬਣਾਇਆ ਗਿਆ। ਔਰ ਇਹ ਖਬਰ ਸੀ ਕਿ ਜਿਹੜੇ ਓਰੀਜਨਲ ਉਹਨਾਂ ਨੇ ਪ੍ਰਿੰਟ ਬਣਾਇਆ ਸੀ ਮੂਲ ਸੋਹਣੀ ਮਹੀਵਾਲ ਦਾ, ਕਿਉਂਕਿ ਮਹੀਵਾਲ ਦਾ ਸੰਬੰਧ ਬੁਖਾਰਾ ਸ਼ਹਿਰ ਨਾਲ ਸੀ ਜਿਹੜਾ ਅੱਜ ਉਜ਼ਬੇਕਿਸਤਾਨ 'ਚ ਹੈ ਕਿ ਉਸ ਪ੍ਰਿੰਟ ਨੂੰ ਉਜ਼ਬੇਕਿਸਤਾਨ ਦਾ ਦਿੱਲੀ ਦੇ ਵਿੱਚ ਕੋਈ ਜਿਹੜਾ ਹੈ ਉਹ ਫੋਰਨ ਸਰਵਿਸ ਦਾ ਆਫੀਸਰ ਸੀ, ਐਂਬੈਸਡਰ ਸੀ ਜਾਂ ਡਿਪਲੋਮੈਟ ਸੀ, ਉਹਨੇ ਬਹੁਤ ਜ਼ਿਆਦਾ ਕੀਮਤ ਦੇ ਕੇ ਖਰੀਦਿਆ ਸੀ ਕਿਉਂਕਿ ਉਹਨੂੰ ਇਹ ਸੀ ਕਿ ਮਹੀਵਾਲ ਸਾਡਾ ਪ੍ਰਾਈਡ ਹੈ। ਔਰ ਉਹ ਪਰਿਵਾਰ ਜਿਹੜੇ ਸੋਭਾ ਸਿੰਘ ਦੇ ਉਹ ਲੱਭ ਰਹੇ ਸੀ ਕਿ ਉਹਨਾਂ ਨੇ ਉਜ਼ਬੇਕਿਸਤਾਨ ਦੀ ਐਮਬੈਸੀ ਨਾਲ ਸੰਪਰਕ ਕੀਤਾ ਕਿ ਜੇ ਉਹ ਓਰੀਜਨਲ ਪ੍ਰਿੰਟ ਇਹਨਾਂ ਨੂੰ ਮਿਲ ਸਕੇ ਔਰ ਉਹਨੂੰ ਉਹ ਕਿਸੇ ਵੱਡੀ ਐਗਜ਼ੀਬਿਸ਼ਨ ਦੇ ਵਿੱਚ ਜਿਹੜਾ ਡਿਸਪਲੇ ਕਰ ਸਕਣ। ਚਲੋ ਇਸ ਨੂੰ ਮੈਂ ਇਸ ਲਈ ਕੋਟ ਕੀਤਾ ਹੈ ਕਿ ਜਦੋਂ ਅਸੀਂ ਪੰਜਾਬ ਦੇ ਫੋਕਲੋਰ ਵਿੱਚ ਦੇਖਦੇ ਹਾਂ, ਪਹਿਲਾਂ ਤਾਂ ਜਦੋਂ ਅਸੀਂ ਇਸ਼ਕ ਹਕੀਕੀ ਦੀ ਗੱਲ ਕਰਦੇ ਤੇ ਗੁਰੂ ਨਾਨਕ ਸਾਹਿਬ ਨੇ ਉਹ ਕ੍ਰਾਈਟੇਰੀਆ ਰੱਖ ਦਿੱਤਾ ਸੀ ਫॉर ऑल ਟਾਈਮਸ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ ਹੈ। ਹੁਣ ਇਹੀ ਇਸ਼ਕ ਹਕੀਕੀ ਜਦੋਂ ਅਸੀਂ ਪੰਜਾਬ ਦੇ ਫੋਕਲੋਰ ਵੱਲ ਦੇਖਦੇ ਹਾਂ, ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ, ਸ਼ੀਰੀ ਫਰਿਆਦ, ਸ਼ੀਰੀ ਫਰਿਆਦ ਲੈਲਾ ਮਜਨੂ ਜ਼ਾਹਰ ਹੈ। ਹੁਣ ਇਹਦੇ 'ਚ ਇੱਕ ਗੱਲ ਬੜੀ ਸਾਂਝੀ ਹੈ ਔਰ ਭਾਈ ਗੁਰਦਾਸ ਜੀ ਦੀ ਇੱਕ ਵਾਰ ਦੇ ਵਿੱਚ ਵੀ ਉਹਨਾਂ ਨੇ ਇਹਨਾਂ ਜਿਹੜੇ ਕਿ ਲੋਕਾਂ ਦੇ ਵਿੱਚ ਪ੍ਰਚਲਿਤ ਪਿਆਰ ਕਹਾਣੀਆਂ ਸੀ ਉਹਨਾਂ ਨੂੰ ਆਧਾਰ ਬਣਾ ਕੇ ਪੀਰ ਮੁਰੀਦਾ ਪਿਰਹੜੀ ਗਾਵਣ ਪ੍ਰਭਾਤੀ, ਇਹ ਕਿਹਾ ਕਿ ਜਿਵੇਂ ਮੁਰੀਦ ਔਰ ਪੀਰ ਉਹ ਸੋਲ ਔਰ ਰੱਬ ਦੀ ਸਾਹ ਜਿਵੇਂ ਹੀ ਹੈ, ਲੈਲਾ ਮਜਨੂ ਆਸ਼ਕੀ ਚੌਂ ਚੱਕੀ ਜਾਤੀ। ਔਰ ਇਹ ਸਾਰੀ ਗੱਲ ਨੂੰ ਜਦੋਂ ਭਾਈ ਦਿਲਾਵਰ ਸਿੰਘ ਆਪਣੀ ਇਸ ਬੰਦ ਦੇ ਵਿੱਚ ਔਰ ਉਸ ਸਫ਼ਰ ਲਈ ਉਹ ਤਿਆਰ ਕਰ ਰਹੇ ਨੇ, ਹੁਣ ਇਹਦੇ 'ਚ ਦੋ ਸੰਕਲਪ ਅਸੀਂ ਬੜੀ ਸਪਸ਼ਟਤਾ ਦੇ ਨਾਲ ਦੇਖਦੇ ਹਾਂ ਕਿ ਪਤਾ ਹੈ ਘੜਾ ਕੱਚਾ, ਅੰਦਰ ਕਾਂਗ ਹੈ ਇਸ਼ਕ ਦੀ, ਤਾਂਗ ਹੈ ਮਿਲਣ ਦੀ, ਤੇ ਉਸ ਪਿਆਰੇ ਨੂੰ ਜਿਹੜਾ ਕਿ ਜਿਸ ਪਿਆਰੇ ਸਿਓ ਨੇਹੋ, ਜਦੋਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਇਹ ਸ਼ਲੋਕ ਕਹਿੰਦੇ ਨੇ ਕਿ ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀ ਹੈ,
ਧਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਨ, ਜੀ ਕਿ ਜਿਹਦੇ ਨਾਲ ਪਿਆਰੇ ਨਾਲ ਤੁਹਾਡਾ ਨੇਹ ਹੈ ਉਸ ਦੇ ਮਰਨ ਤੋਂ ਪਹਿਲਾਂ ਤੁਸੀਂ ਮਰ ਜਾਓ। ਹਾਲਾਂਕਿ ਇਹਦੀ ਅਧਿਆਤਮਕ ਇੰਟਰਪ੍ਰੀਟੇਸ਼ਨ ਉਸ ਦੇ ਅੱਗੇ ਆਪਾ ਸਮਰਪਣ ਕਰਕੇ ਹਉਮੈ ਨੂੰ ਮਾਰ ਲਓ, ਹਰ ਕਿਸਮ ਦੀਆਂ ਇੰਟਰਪ੍ਰੀਟੇਸ਼ਨਸ ਨੇ, ਪਰ ਮੈਂ ਉਹਨੂੰ ਇੱਕ ਸਿੰਪਲਿਸਟਿਕ ਲੈਂਗੁਏਜ ਦੇ ਆਧਾਰ ਦੇ ਉੱਤੇ ਦੇਖਦਾ ਕਿ ਤਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਹੁਣ ਸਾਂਝ ਇਹ ਹੈ, ਸੋ ਇਧਰ ਜਿਹੜੀ ਪ੍ਰੀਤ ਹੈ, ਭਾਈ ਦਿਲਾਵਰ ਸਿੰਘ ਦਾ ਜ਼ਿਕਰ ਮੈਂ ਜਿਵੇਂ ਪਹਿਲਾਂ ਵੀ ਕੀਤਾ ਸੀ, ਉਹਨਾਂ ਦੇ ਮਾਤਾ ਜੀ ਨਾਲ ਮਿਲਣ ਦਾ ਜੂਨ ਦੇ ਮਹੀਨੇ ਮੌਕਾ ਮਿਲਿਆ, ਉਹਨਾਂ ਦੀਆਂ ਕੁਝ ਯਾਦਾਂ ਸਾਂਝੀਆਂ ਹੋਈਆਂ ਜੀ। ਔਰ ਇੱਕ ਗੱਲ, ਜਦੋਂ ਤੁਸੀਂ ਇਸ ਸਫ਼ਰ ਲਈ ਆਪਣੇ ਆਪ ਨੂੰ ਤਿਆਰ ਕਰਦੇ ਹੋ ਤਾਂ ਫਿਰ ਤੁਹਾਡੇ ਸਾਹਮਣੇ ਦੁਨਿਆਵੀ ਰਿਸ਼ਤੇ, ਦੁਨਿਆਵੇ ਕਨਸੀਕੁਐਂਸਸ, ਜਮਾ ਨਫੀ ਬਣਕ ਬਾਣੀਆਂ ਦੇ ਪੁੱਤਰਾਂ ਵਾਲੀ ਜਿਹੜੀ ਆ ਕਹਾਣੀ ਨਹੀਂ ਹੁੰਦੀ। ਉਸ ਦੇ ਵਿੱਚ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ, ਉਸ ਦੇ ਵਿੱਚ ਇਹ ਹੁੰਦਾ ਹੈ ਕਿ ਭਾਈ ਲੇਖਾ ਛੋੜ ਅਲੇਖਾ ਛੂਟੇ। ਹੁਣ ਜ਼ਾਹਰ ਹੈ, ਮੈਨੂੰ ਯਾਦ ਹੈ ਕਿ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ 1990 ਚ ਜਾਂ 1999 ਸੀ ਜਾਂ 90 ਸੀ, ਜਦੋਂ ਮੈਂਬਰ ਪਾਰਲੀਮੈਂਟ ਬਣ ਚੁੱਕੇ, 1990 ਹੀ ਹੋਏਗਾ ਜਾਂ 91 ਦੀ ਬਿਗਨਿੰਗ ਹੋਏਗੀ, ਅਮਰੀਕਾ ਆਏ ਤੇ ਮੈਂ ਕੈਲੀਫੋਰਨੀਆ ਸੀ ਉਹਨਾਂ ਦਿਨਾਂ 'ਚ, ਔਰ ਗੁਰਦੁਆਰਾ ਸਾਹਿਬ ਫਰੀਮਾਉਂਟ ਉਹਨਾਂ ਨੂੰ ਆਨਰ ਕਰਨਾ ਸੀ, ਔਰ ਕਮੇਟੀ ਵੱਲੋਂ ਮੈਨੂੰ ਕਿਹਾ ਗਿਆ ਕਿ ਵੀ ਮੈਂ ਉਹਨਾਂ ਨੂੰ ਇੰਟਰੋਡਿਊਸ ਵੀ ਕਰਵਾਵਾਂ। ਬਾਅਦ 'ਚ ਉਹਨਾਂ ਦੇ ਨਾਲ ਮੈਂ ਗੱਲਬਾਤ ਵੀ ਕੀਤੀ ਜੀ, ਤੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਭੈਣ ਜੀ, ਉਹਨਾਂ ਦੇ ਬੱਚੇ ਸਨ ਛੋਟੇ, ਮੈਂ ਕਿਹਾ ਕਿ ਵੀ ਇੰਨਾ ਵੱਡਾ ਉਹਨਾਂ ਨੇ ਡਿਸੀਜਨ ਲਿਆ, ਤੁਹਾਡੇ ਨਾਲ ਉਹਨਾਂ ਨੇ ਵਿਚਾਰ ਕਦੇ ਕੀਤਾ? ਕਿ ਕਹਿੰਦੇ ਨਹੀਂ, ਹਾਂ ਇੰਨਾ ਜ਼ਰੂਰ ਹੈ, ਜਦੋਂ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਵਾਪਸ ਆਏ, ਜਦੋਂ ਕਿ ਉਹ ਗਏ, ਜੂਨ 84 ਦਾ ਘੱਲੂਘਾਰਾ ਹੋ ਚੁੱਕਾ ਸੀ, ਤੇ ਉਹਨਾਂ ਨੇ ਮੈਨੂੰ ਇਹੀ ਕਿਹਾ, ਕਹਿੰਦੇ ਬਿਮਲ ਦੇਖ, ਆਪਣਾ ਬੱਚਾ ਹੈ ਸਰਬਜੀਤ ਹੈ ਜਾਂ ਦੂਸਰਿਆਂ ਦਾ ਨਾਂ ਲੈ, ਇੰਨੇ ਛੋਟੇ ਛੋਟੇ ਬੱਚੇ ਵੀ ਦਰਬਾਰ ਸਾਹਿਬ ਦੇ ਵਿੱਚ ਭਾਰਤੀ ਫੌਜ ਨੇ ਮਾਰ ਦਿੱਤੇ ਜੀ। ਸੋ ਜ਼ਾਹਰ ਹੈ ਕਿ ਉਦੋਂ ਇੱਕ ਤੁਹਾਡਾ ਮੋਹ ਦਾ ਲਗਾਵ ਆਪਣੇ ਬੱਚੇ ਬੱਚੀਆਂ, ਪਤੀ ਪਤਨੀ, ਆਪਣੇ ਦਾਇਰਾ ਕਾਰ 'ਚ ਹੁੰਦਾ, ਇੱਕ ਹੁੰਦਾ ਉਸ ਤੋਂ ਨਿਕਲ ਜਾਂਦਾ ਹੈ ਔਰ ਤੁਸੀਂ ਉਸ ਵੱਡੀ ਪੀੜ ਨੂੰ ਦੇਖਦੇ ਹੋ। ਹੁਣ ਭਾਈ ਦਿਲਾਵਰ ਸਿੰਘ ਸਪੋਰਟਸਮੈਨ, ਵਸਦਾਕਾਰ, ਪਿਤਾ ਜੀ ਉਹਨਾਂ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਨੌਕਰੀ ਕਰਦੇ, ਇੱਕ ਸੋਹਣਾ ਸੁਨੱਖਾ ਗੱਭਰੂ ਜਿਹਦੇ ਸਾਹਮਣੇ ਜੀਵਨ ਦਾ ਆਦਰਸ਼ ਹੈ ਕਿ ਭਾਈ ਉਹਨੇ ਜੋ ਆਮ ਲੋਕਾਂ ਦਾ ਹੁੰਦਾ ਹੈ, ਇੱਕ ਗ੍ਰਸਤੀ ਜੀਵਨ ਔਰ ਪ੍ਰਮੋਸ਼ਨ। ਦੂਸਰਾ, ਜਿਵੇਂ ਭਾਈ ਸਤਵੰਤ ਸਿੰਘ ਦੀ ਜਦੋਂ ਅਸੀਂ ਗੱਲ ਕਰਦੇ ਜੀ, ਉਹਨਾਂ ਦੀ ਮੰਗਣੀ ਹੋਈ ਹੈ, ਮੰਗੇਤਰ ਹੈ, ਫਿਆਂਸੇ ਹੈ, ਤੇ ਉਹ ਭਾਈ ਬੇਅੰਤ ਸਿੰਘ ਦੇ ਨਾਲ ਉਸ ਵੱਡੀ ਪੀੜ ਨੂੰ, ਕੌਮ ਦੇ ਨੂੰ ਸਮਝਦੇ ਨੇ। ਹੁਣ ਜ਼ਾਹਰ ਹੈ ਕਿ ਭਾਈ ਦਿਲਾਵਰ ਸਿੰਘ ਦੇ ਸਾਹਮਣੇ ਉਹ ਜੀਵਨ ਵੀ ਸੀ ਦੁਨਿਆਵੀ, ਪਰ ਇਧਰ ਕੌਮ ਦੀ ਪੀੜ ਸੀ। ਨਜ਼ਰ ਆ ਰਿਹਾ ਸੀ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸਫਾਇਆ ਕੀਤਾ ਜਾ ਰਿਹਾ ਜੀ, ਕਿਵੇਂ ਉਸ ਧਰਤੀ ਦੇ ਉੱਤੇ ਦੁਸ਼ਟ ਦੰਦਨ ਆ ਰਹੇ ਨੇ, ਔਰ ਕਿਵੇਂ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਆਵਾਜ਼ ਖਤਮ ਕਰ ਦਿੱਤੀ ਹੈ ਆਜ਼ਾਦੀ ਦੀ, ਔਰ ਉਸ ਦੇ ਦੁਮਛੱਲੇ ਉਹਨੂੰ ਕਿਸ ਹੱਦ ਤੱਕ ਪਹੁੰਚਾ ਰਹੇ ਨੇ। ਹੁਣ ਇਹ ਜਦੋਂ ਅਸੀਂ ਪਿਆਰ ਦੀ ਖੇਡ ਦੀ ਗੱਲ ਦੇਖਦੇ ਹਾਂ, ਇਸ਼ਕ ਦੀ ਦੇਖਦੇ ਹਾਂ, ਤੇ ਫਿਰ ਸਾਹਮਣੇ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਹੋਣ, ਭਾਈ ਜਗਤਾਰ ਸਿੰਘ ਤਾਰਾ ਹੋਣ, ਭਾਈ ਜਗਤਾਰ ਸਿੰਘ ਹਵਾਰਾ ਹੋਣ, ਜਿਨ੍ਹਾਂ ਦਾ ਸਬੰਧ ਇਸ ਕੇਸ ਦੇ ਨਾਲ ਜੁੜਦਾ। ਹੁਣ ਕੱਲ ਹੀ ਹਿੰਦੁਸਤਾਨ ਟਾਈਮਸ ਦੀ ਖਬਰ ਸੀ ਕਿ ਭਾਈ ਜਗਤਾਰ ਸਿੰਘ ਤਾਰਾ ਨੇ ਇੱਕ ਲੈਟਰ ਲਿਖਿਆ ਮੈਜਿਸਟ੍ਰੇਟ ਨੂੰ, ਜਿਸ ਦੀ ਕਾਪੀ ਉਹਨਾਂ ਨੇ ਕਿਹਾ ਸਾਡੇ ਕੋਲ ਹੈ। ਉਹਦੇ 'ਚ ਉਹਨਾਂ ਨੇ ਕਿਹਾ ਵੀ ਹਾਂ, ਮੈਂ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ, ਅਸੀਂ ਉਹਨੂੰ ਮਾਰਨ ਦੀ ਜ਼ਿੰਮੇਵਾਰੀ ਲੈਂਦੇ, ਅਸੀਂ ਉਹਨੂੰ ਮਾਰਿਆ, ਜਿਸ ਦਾ ਸਾਨੂੰ ਫਖਰ ਹੈ, ਪਰ ਸਾਨੂੰ ਅਫਸੋਸ ਹੈ ਕਿ ਸਾਨੂੰ ਇਸ ਐਕਸ਼ਨ ਦੇ ਕਰਦਿਆਂ ਜਿਹੜਾ ਕੁਝ ਬੇਗੁਨਾਹ ਦੀਆਂ ਜਾਨਾਂ ਵੀ ਗਈਆਂ, ਜਿਨ੍ਹਾਂ ਦਾ ਸਾਨੂੰ ਅਫਸੋਸ ਹੈ, ਕਿਉਂਕਿ 12-13 ਦੇ ਕਰੀਬ ਸਿਕਿਉਰਿਟੀ ਗਾਰਡ ਵੀ ਉਸ ਆਤਮਘਾਤੀ ਹਮਲੇ ਦੇ ਵਿੱਚ ਜਿਹੜੇ ਨੇ ਉਹ ਮਾਰੇ ਗਏ ਸਨ। ਹੁਣ ਇਹ ਇੱਕ ਆਦਰਸ਼ ਹੈ, ਇੱਕ ਸ਼ਹੀਦ ਹੋ ਗਿਆ, ਦੂਸਰਾ ਭਾਈ ਬਲਵੰਤ ਸਿੰਘ ਰਾਜੋਆਣਾ, ਜਿਵੇਂ ਉਹਨਾਂ ਨੇ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਵੰਗਾਰਿਆ। 2012 ਦੇ ਦਿਨ ਸਭ ਨੂੰ ਯਾਦ ਨੇ ਕਿ ਕਿਵੇਂ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ, ਕਿਉਂਕਿ 2 ਵਾਰ ਬਲੈਕ ਵਾਰੰਟ, ਡੈਥ ਵਾਰੰਟ ਜਾਰੀ ਹੁੰਦੇ ਨੇ, ਔਰ ਭਾਈ ਰਾਜੋਆਣਾ ਮੌਤ ਤੋਂ ਬੇਪਰਵਾਹ ਜਿਹੜਾ ਉਸ ਇਸ਼ਕ ਦੇ ਰਸਤੇ ਦੇ ਉੱਤੇ ਉਸ ਨੂੰ, ਜਿਸ ਬਾਰੇ ਮੈਂ ਅਕਸਰ ਇੱਕ ਕਪਲੇਟ ਦੁਹਰਾਉਂਦਾ ਹੁੰਦਾ ਕਿ ਉਹ ਇਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈ ਦਾ ਏ,
ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਹੁਣ ਇਹ ਪ੍ਰੀਤਮ ਨੂੰ ਰਿਝਾਣ ਦੀ ਗੱਲ ਹੈ। ਉਹ ਤੱਤੀ ਤਵੀ, ਸਿਰ ਤੇ ਪੈਂਦਾ ਰੇਤਾ, ਬੰਦ ਕੱਟਣਾ, ਖੋਪਰੀਆਂ ਰੋਹਾਣਾ, ਚਰਖੀਆਂ ਤੇ ਚੜ੍ਹਨਾ, ਇੰਟੈਰੋਗੇਸ਼ਨ ਚੈਂਬਰਸ ਦੇ ਵਿੱਚ, ਇੰਟੈਰੋਗੇਸ਼ਨ ਸੈਂਟਰਸ ਦੇ ਵਿੱਚ ਕੋਏ ਜਾਣਾ ਜੀ। ਔਰ ਵਾਹਿਗੁਰੂ ਵਾਹਿਗੁਰੂ, ਇਹ ਉਸ ਪਿਆਰੇ ਨੂੰ ਵਾਹਿਗੁਰੂ ਦੀ ਯਾਦ, ਉਸ ਇਸ਼ਕ ਦੀ ਖੇਡ ਹੈ। ਹੁਣ ਇੱਥੇ ਇੱਕ ਵਾਕਿਆ ਜਿਹੜਾ ਕਿ ਬਣਦਾ ਹੈ ਮੈਂਸ਼ਨ ਕਰਨਾ, ਅਸੀਂ ਇਤਿਹਾਸ ਦੇ ਵਿੱਚ ਜ਼ਰੂਰ ਪੜ੍ਹਿਆ 10ਵੇਂ ਪਾਤਸ਼ਾਹ ਦੇ ਜੀਵਨ ਦੇ ਵੇਲੇ, ਕਿ ਜਦੋਂ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ, ਸਿਰਸਾ ਕੰਡਾ, ਚਮਕੌਰ, ਮਾਛੀਵਾੜਾ, ਮਾਲਵੇ ਦੇ ਵਿੱਚ ਚਲੇ ਗਏ, ਡੀਪ ਦਮਦਮਾ ਸਾਹਿਬ, ਉਹ ਸਾਰੇ ਖਿੱਤੇ ਦੇ ਵਿੱਚ ਜੀ। ਔਰ ਉਹਨਾਂ ਦੇ ਇੱਕ ਪਿਆਰੇ ਸਿੱਖ ਨੇ, ਮਿਸਤਰੀ ਸਿੱਖ ਨੇ ਬੰਦੂਕ ਤਿਆਰ ਕਰਕੇ ਗੁਰੂ ਸਾਹਿਬ ਦੇ ਕੋਲ ਉਹ ਉਹਨੇ ਭੇਟ ਕੀਤੀ, ਕਿਉਂਕਿ 6ਵੇਂ ਪਾਤਸ਼ਾਹ ਦੇ ਇਸ ਹੁਕਮਨਾਮੇ ਤੋਂ ਬਾਅਦ ਹੀ ਕਿ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ, ਸੋ ਸਿੱਖਾਂ ਦੀ ਇਹ ਚਾਹਨਾ ਹੁੰਦੀ ਸੀ ਕਿ ਵਧੀਆ ਤੋਂ ਵਧੀਆ ਸ਼ਸਤਰ ਭੇਟ ਕਰੀਏ, ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ, ਵਧੀਆ ਨਸਲ ਦਾ ਘੋੜਾ ਭੇਟ ਕਰੀਏ, ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ। ਔਰ ਜਿਹੜੇ ਕੁਰਬਾਨ ਹੋਣ ਲਈ ਆਪਣਾ ਆਪਾ ਦੇ ਦਿੰਦੇ ਸੀ, ਉਹਨਾਂ ਦੇ ਤਾਂ ਕਿਆ ਕਹਿਣੇ। ਹੁਣ ਉਸਨੇ ਬੰਦੂਕ ਗੁਰੂ ਸਾਹਿਬ ਨੂੰ ਭੇਟ ਕੀਤੀ ਔਰ ਉਸਨੇ ਕਿਹਾ ਕਿ ਜੀ, ਉਦੋਂ ਅਜੇ ਅੱਜ ਦੇ ਜ਼ਮਾਨੇ ਦੀ ਤਰ੍ਹਾਂ ਕੋਈ ਪਰਫੈਕਟ ਵੈਪਨਰੀ ਨਹੀਂ ਸੀ ਕਿ ਵੀ ਕੋਈ ਮਾਈਨਿਊਟ ਸਕੇਲਸ ਦੇ ਉੱਤੇ ਮਸ਼ੀਨਰੀ ਤਿਆਰ ਹੁੰਦੀ ਹੈ, ਕਲਾ ਹੀ ਸੀ। ਉਹਨਾਂ ਨੇ ਕਿਹਾ ਜੀ ਇਸ ਦੀ ਸ਼ਿਸਤ, ਇਸ ਦਾ ਨਿਸ਼ਾਨਾ ਬੜਾ ਪਰਫੈਕਟ ਹੈ ਜੀ। ਤੇ ਉਸ ਤੋਂ ਪਹਿਲਾਂ ਉਸ ਖਿੱਤੇ ਦੇ ਵਿੱਚ ਹੀ ਜਿਹੜਾ ਉਸ ਇਲਾਕੇ ਦਾ ਚੌਧਰੀ ਭਾਈ ਡੱਲਾ, ਜਿਸ ਦੀ ਕਹਾਣੀ ਅਕਸਰ ਹੁੰਦੀ ਹੈ, ਜਦੋਂ ਭਾਈ ਡੱਲੇ ਨੇ ਗੁਰੂ ਸਾਹਿਬ ਦੇ ਕੋਲ ਬੈਠੇ ਹੋਣਾ, ਉਹਨੇ ਕਹਿਣਾ ਮਹਾਰਾਜ ਅਨੰਦਪੁਰ ਸਾਹਿਬ ਇੰਨੀ ਮੁਸੀਬਤ ਦਾ ਸਮਾਂ, ਇਸ ਕਿਸਮ ਦਾ ਤੁਸੀਂ ਕਿਤੇ ਮੈਨੂੰ ਸੁਨੇਹਾ ਕਲਾ ਦਿੰਦੇ। ਆ ਵੇਖੋ ਮੇਰੇ ਕੜੀ ਵਰਗੇ ਜਵਾਨ 6-6 ਫੁੱਟੇ, ਅਸੀਂ ਤਾਂ ਜਿਹੜਾ ਉੱਥੇ ਚੌਂਟੇ ਚੱਕ ਦਿੰਦੇ। ਔਰ ਇਸ ਕਿਸਮ ਦੀਆਂ ਗੱਲਾਂ ਹੁਣ ਗੁਰੂ ਸਾਹਿਬ ਨੇ ਮੁਸਕਰਾ ਦੇਣਾ, ਸੁਣਦੇ ਰਹਿਣਾ। ਔਰ ਕਿਉਂਕਿ ਭਾਈ ਡੱਲੇ ਦੀ ਆਪਣੀ ਫੌਜ ਵੀ ਸੀ, ਹੁਣ ਜਦੋਂ ਉਹ ਬੰਦੂਕ ਭੇਟ ਕਰਕੇ ਡੱਲਾ ਵੀ ਕੋਲ ਬੈਠਾ ਜੀ, ਤੇ ਗੁਰੂ ਸਾਹਿਬ ਨੇ ਕਿਹਾ ਕਿ ਵੀ ਭਾਈ ਡੱਲਿਆ, ਸਿੱਖ ਦਾ ਇਹ ਦਾਅਵਾ ਹੈ ਕਿ ਵੀ ਇਸ ਦਾ ਨਿਸ਼ਾਨਾ ਜਿਹੜਾ ਉਹ ਬੜਾ ਪਰਫੈਕਟ ਹੈ, ਲਿਆ ਜ਼ਰਾ ਆਪਣਾ ਕੋਈ ਜਵਾਨ ਫੌਜ ਦਾ ਇਹ ਨਿਸ਼ਾਨਾ ਪਰਖਣੇ। ਡੱਲਾ ਇੱਕ ਵਾਰੀ ਤਾਂ ਸੁਣ ਕੇ ਪਹਿਲਾਂ ਕੰਬਿਆ, ਫਿਰ ਉਹ ਗਿਆ ਉਹਨਾਂ ਦੇ ਕੋਲ, ਉਹਨੂੰ ਕਹਿੰਦੇ ਜੀ ਚਲੋ ਗੁਰੂ ਨੇ ਬੰਦੂਕ ਪਰਖਣੀ। ਉਹ ਕਹਿੰਦੇ ਜੀ ਦਿਮਾਗ ਖਰਾਬ ਹੈ ਤੇਰਾ, ਅਸੀਂ ਗੋਲੀ ਦੇ ਸਾਹਮਣੇ ਖਲੋਣ ਨੂੰ। ਉਹ ਆ ਗਿਆ, ਕਹਿੰਦੇ ਜੀ ਕੋਈ ਤਿਆਰ ਨਹੀਂ ਹੁੰਦਾ। ਗੁਰੂ ਸਾਹਿਬ ਨੇ ਕਿਹਾ ਫਿਰ ਡੱਲਿਆ ਤੂੰ ਹੀ ਆ ਜਾ ਜੀ। ਉਹ ਵੀ ਬੈਠਾ ਹੈ ਨਮੋਚੜਾ। ਫਿਰ ਗੁਰੂ ਸਾਹਿਬ ਨੇ ਦੀਵਾਨ ਸਜਿਆ ਸੀ। ਔਰ ਇਹ ਗੁਰੂ ਸਾਹਿਬ ਇਸ ਖੇਡ ਨੂੰ ਅੱਜ ਵੀ, ਜਦੋਂ ਅਸੀਂ ਇੱਕ ਪਾਸੇ ਦੁੱਧ ਪੀਣੇ ਮਜਨੂਆਂ ਦੀ ਗੱਲ ਕਰਦੇ ਹਾਂ, ਜਾਂ ਇੱਕ ਪਾਸੇ ਉਹ ਲੋਕ ਜਿਹੜੇ ਦਾਅਵੇ ਕਰਦੇ ਨੇ ਜਾਂ ਦੂਜੇ ਕਰਦੇ ਨੇ, ਪਰ ਇਹ ਜਿਹੜੀ ਅਸਲ ਪ੍ਰੀਖਿਆ ਹੈ, ਇਹਦੇ 'ਚ ਕਿਹਨੇ ਬਾਜ਼ੀ ਲੈ ਜਾਣੀ ਹੈ। ਜਦੋਂ ਅਸੀਂ ਜਿੰਦਿਆਂ ਸੁੱਖਿਆਂ ਦੀ ਦਾਸਤਾਨ, ਦਿਲਾਵਰ ਸਿੰਘ ਦੀ ਦਾਸਤਾਨ ਸੁਣਾਉਂਦੇ, ਤੇ ਇਹ ਉਹ ਰੂਹਾਂ ਨੇ ਜਿਨ੍ਹਾਂ ਨੇ ਉਸ ਪਿਆਰ ਖੇਡ ਦੀ ਟੀਸੀ ਨੂੰ ਛੋਇਆ। ਔਰ ਉਹਦੇ 'ਚ ਕੋਈ ਜਿਹੜਾ ਜਿਵੇਂ ਅਫਜ਼ਲ ਅਹਿਸਨ ਰੰਧਾਵੇ ਨੇ, ਜਦੋਂ ਸੰਤ ਪਿੰਡਰਾਂ ਵਾਲਿਆਂ ਨੇ ਨੂੰ ਉਹਨਾਂ ਨੇ ਟ੍ਰਿਬਿਊਟ ਦਿੱਤੀ ਉਸ ਘੱਲੂਘਾਰੇ ਦੇ ਉੱਤੇ ਜੋ ਵਾਪਰ ਰਿਹਾ ਸੀ, ਤੇ ਉਹਨਾਂ ਨੇ ਕਿਹਾ ਕਿ ਵੀ ਉਹ ਸ਼ੇਰ ਬਹਾਦਰ ਸੂਰਮਾ, ਉਹਦੇ ਦਿਲ ਤੇ ਰਤਾ ਨਾ ਮੈਲ। ਹੁਣ ਇਹ ਜਿਹੜੇ ਇਸ ਰਸਤੇ ਦੇ ਹੁੰਦੇ ਨੇ, ਇਹਨਾਂ ਦੇ ਦਿਲ ਤੇ ਮੈਲ ਨਹੀਂ ਹੁੰਦੀ। ਇਹ ਇੱਕ ਬੜੀ ਪਾਕੀਜ਼ਗੀ, ਬੜਾ ਉਸ ਪਵਿੱਤਰ ਉਸ ਰੂਹ ਦੇ ਮਾਲਕ ਹੁੰਦੇ ਨੇ। ਔਰ ਉਹਨਾਂ ਨੂੰ ਚਾਹ ਹੁੰਦਾ ਉਸ ਮੌਤ ਲਾੜੀ ਨੂੰ ਵਿਆਹਣ ਦਾ, ਸ਼ਹੀਦੀ ਦਾ। ਔਰ ਗੁਰੂ ਸਾਹਿਬ ਨੇ ਇੱਕ ਸਿੱਖ ਨੂੰ ਕਿਹਾ ਕਿ ਭਾਈ ਬਾਹਰ ਜਾ ਕੇ ਆਵਾਜ਼ ਦੇ, ਦੂਰ ਜਾ ਕੇ, ਕਿ ਭਾਈ ਗੁਰੂ ਨੇ ਬੰਦੂਕ ਪਰਖਣੀ ਹੈ ਤੇ ਸਿੱਖ ਚਾਹੀਦਾ। ਹੁਣ ਜਦੋਂ ਆਵਾਜ਼ ਦਿੱਤੀ ਹੈ, ਦੋ ਸਿੱਖ, ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ, ਜਿਨ੍ਹਾਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਅੱਜ ਵੀ, ਉਹ ਦੋਨੋਂ ਹੀ ਸੁਣਦੇ ਨੇ, ਭੱਜੇ ਤੁਰੇ ਆਉਂਦੇ ਨੇ। ਔਰ ਜਿਵੇਂ ਵਿਵਿਡ ਵੇਰਵਾ ਹੁੰਦਾ, ਇੱਕ ਦਸਤਾਰ ਸਜਾ ਰਿਹਾ ਜਾਂ ਕੋਈ ਲੰਗਰ 'ਚ ਸੇਵਾ ਕਰ, ਜਿਵੇਂ ਵੀ ਹੋਇਆ। ਹੁਣ ਦੋਵੇਂ ਆ ਕੇ ਗੁਰੂ ਸਾਹਿਬ ਦੇ ਅੱਗੇ, ਕੋਈ ਪਹਿਲਾਂ ਇੱਕ ਅੱਗੇ ਹੋ ਜਾਂਦਾ, ਦੂਸਰਾ ਪਿੱਛੇ ਹੋ ਜਾਂਦਾ। ਉਹ ਕਹਿੰਦੇ ਹੁਕਮਨਾਮਾ ਪਹਿਲਾਂ ਮੈਂ ਸੁਣਿਆ, ਪਹਿਲਾਂ ਮੇਰਾ ਹੱਕ ਹੈ ਸ਼ਹੀਦੀ ਦਾ। ਦੂਜਾ ਕਹਿੰਦੇ ਨਹੀਂ, ਪਹਿਲਾਂ ਮੇਰੇ ਕੰਨਾਂ 'ਚ ਪਿਆ। ਗੁਰੂ ਸਾਹਿਬ ਉਹਨਾਂ ਨੂੰ ਬਾਹਰ ਲੈ ਆਏ, ਸੰਗਤ ਵੀ ਸਾਰੀ ਬਾਹਰ ਹੈ। ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ, ਇੱਕ ਲਾਈਨ 'ਚ ਖਲੋ ਜਾਓ, ਗੋਲੀ ਆਰ ਪਾਰ ਹੋਏਗੀ। ਉਹ ਦੋਨੋਂ ਖਲੋ ਜਾਂਦੇ ਨੇ ਉਸ ਚਾਹ ਦੇ ਵਿੱਚ ਸ਼ਹੀਦੀ ਦੇ। ਗੁਰੂ ਸਾਹਿਬ ਸ਼ਿਸਤ ਬੰਨ ਕੇ ਜਿਹੜਾ ਗੋਲੀ ਉੱਤੋਂ ਦੀ ਲਗਾ ਦਿੰਦੇ ਨੇ, ਤਾਂ ਉਹਨਾਂ ਦੋਨਾਂ ਨੂੰ ਆਪਣੇ ਗਲ ਨਾਲ ਲਾ ਕੇ ਕਹਿੰਦੇ ਨੇ ਕਿ ਡੱਲਿਆ, ਏਦਾਂ ਦੇ ਸਿੱਖ ਮੇਰੇ ਨਾਲ ਅਨੰਦਪੁਰ ਸੀ। ਹੁਣ ਇਹ ਵਾਕਿਆ ਇਤਿਹਾਸ ਦਾ ਹੈ, ਪ੍ਰੇਮ ਪੁਤਲਿਆਂ ਦਾ ਹੈ, ਜਿਹਨੂੰ ਅਸੀਂ ਹਮੇਸ਼ਾ ਫਖਰ ਕਰਦੇ ਹਾਂ। ਹੁਣ ਜਦੋਂ ਇਸ ਦੁਸ਼ਟ ਨੂੰ ਸਜ਼ਾ ਦੇਣ ਦਾ ਮੌਕਾ ਆਉਂਦਾ ਹੈ,
ਤੇ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਦਿਲਾਵਰ ਸਿੰਘ, ਇਹਨਾਂ ਦੇ ਵਿੱਚ ਉਹੀ ਬਹਿਸ ਤੁਰਦੀ ਹੈ ਜਿਹੜੀ ਬਾਬਾ ਵੀਰ ਸਿੰਘ ਧੀਰ ਸਿੰਘ 'ਚ ਜੀ। ਉਹ ਕਹਿੰਦਾ ਵੀ ਮੈਂ ਉਹ ਸੁਸਾਈਡਲ ਬੈਲਟ ਬੰਨਣੀ ਹੈ, ਸ਼ਹੀਦੀ ਮੈਂ ਪਾਉਣੀ ਹੈ। ਉਹ ਕਹਿੰਦਾ ਵੀ ਨਹੀਂ ਮੈਂ ਪਾਉਣੀ ਹੈ। ਹੁਣ ਇਸ ਸਾਰੀ ਬਹਿਸ 'ਚ ਵਕਤ ਗੁਜ਼ਰ ਰਿਹਾ ਹੈ, ਰਾਤ ਹੈ ਗੁਜ਼ਰ ਰਹੀ ਹੈ, ਔਰ ਫਾਈਨਲੀ ਟੌਸ ਕਰਕੇ ਫੈਸਲਾ ਕੀਤਾ ਜਾਂਦਾ ਹੈ, ਟੌਸ ਦੇ ਨਾਲ, ਕਿ ਸ਼ਹਾਦਤ ਭਾਈ ਦਿਲਾਵਰ ਸਿੰਘ ਨੂੰ ਸ਼ਹੀਦੀ ਦਾ ਜਾਮ ਮਿਲੇਗਾ ਜੀ। ਹੁਣ ਜਦੋਂ ਅਸੀਂ ਪੁਰਾਤਨ ਇਤਿਹਾਸ, ਅਜੋਕੇ ਇਤਿਹਾਸ ਦੇ ਬਹੁਤ ਸਾਰੇ ਵਾਕਿਆ ਦੇਖਦੇ ਹਾਂ, ਇਹ ਸ਼ਹਾਦਤ ਦਾ ਸਫ਼ਰ ਇੱਕ ਪਾਸੇ ਉਹਨਾਂ ਪਰਫੈਕਟ ਪਾਕੀਜ਼ਗੀ ਵਾਲੀਆਂ ਰੂਹਾਂ ਦਾ ਸਫ਼ਰ ਹੈ, ਔਰ ਦੂਸਰੇ ਪਾਸੇ ਕਿਸ ਕਿਸਮ ਦੇ ਲੋਕ ਉਸ ਚੋਂ ਸਿਆਸੀ ਲਾਹਾ ਚੁੱਕਦੇ ਨੇ। ਔਰ ਇਹ ਉਹ ਪੀਰੀਅਡ ਸੀ ਬੇਅੰਤ ਸਿੰਘ ਦੀ ਸਰਕਾਰ ਦਾ 2.5 ਸਾਲ ਦਾ, ਕਿ ਅਕਾਲੀ ਪੰਜਾਬ 'ਚ ਲੁਧਿਆਣਾ ਜਾਂ ਜਲੰਧਰ ਵਰਗੇ ਸ਼ਹਿਰ ਦੇ ਵਿੱਚ ਪਬਲਿਕ ਮੀਟਿੰਗ ਨਹੀਂ ਸੀ ਕਰ ਸਕਦੇ। ਔਰ ਇਹ ਉਹੀ ਪੀਰੀਅਡ ਸੀ ਕਿ 1993 ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਬੁਟਰੋਸ ਗਾਲੀ ਦਿੱਲੀ ਗਿਆ, ਤੇ ਫਿਰ ਸਰ ਸਿਮਰਨਜੀਤ ਸਿੰਘ ਮਾਨ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌੜਾ, ਇਹਨਾਂ ਸਾਰਿਆਂ ਦੇ ਦਸਖਤਾਂ ਵਾਲਾ ਮੈਮੋਰੈਂਡਮ ਉਹਨੂੰ ਦੇਣ ਇਹ ਬੰਗਲਾ ਸਾਹਿਬ ਤੋਂ ਨਿਕਲੇ, ਹਾਲਾਂਕਿ ਗ੍ਰਿਫਤਾਰ ਕਰ ਲਿਆ ਸੀ, ਜਿਹਦੇ 'ਚ ਮੰਗ ਕੀਤੀ ਗਈ ਸੀ ਕਿ ਸਿੱਖਾਂ ਨੂੰ ਪੰਜਾਬ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਆਜ਼ਾਦੀ, ਸਵੈ ਨਿਰਣੇ ਦਾ ਹੱਕ ਚਾਹੀਦਾ ਜੀ। ਹੁਣ ਜ਼ਾਹਰ ਹੈ ਕਿ ਇਸ ਦੁਸ਼ਟ ਦਾ ਅੰਤ ਹੋਇਆ। ਉਸ ਤੋਂ ਬਾਅਦ ਅਸੈਂਬਲੀ ਚੋਣਾਂ ਹੋਈਆਂ, ਕੁਝ ਅਰਸੇ ਬਾਅਦ ਬਾਦਲ ਮੁੱਖ ਮੰਤਰੀ ਬਣਿਆ, 5 ਵਾਰ ਇਹ ਮੁੱਖ ਮੰਤਰੀ ਬਣਿਆ, ਔਰ ਉਸ ਤੋਂ ਬਾਅਦ 3 ਵਾਰ, ਇੱਕ ਵਾਰੀ ਫਿਰ ਦੁਬਾਰਾ। ਹੁਣ ਕੁੱਲ ਮਿਲਾ ਕੇ ਅਕਿਰਤ ਘਣਤਾ ਦੇ ਵੀ ਸਿਖਰ ਹੈ ਕਿ ਕਿੱਥੇ ਇਹ ਅਕਾਲੀ, ਇਹ ਬਾਦਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਕਰ ਰਿਹਾ ਸੀ UN ਸੈਕਟਰੀ ਜਨਰਲ ਤੋਂ, ਕਿੱਥੇ ਅੱਜ ਜੇ ਸਰਬੱਤ ਖਾਲਸਾ ਧਾਰਮਿਕ ਮੁੱਦਿਆਂ ਤੇ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਦੇ ਲਈ, ਔਰ ਉਹ ਦੇਸ਼ ਧਰੋਹੀ ਬਣਾ ਦਿੱਤੇ ਜਾਂਦੇ ਨੇ। ਔਰ ਕਿਸ ਕਦਰ, ਔਰ ਅੱਜ ਹੀ, ਕਿਉਂਕਿ ਅੱਜ 31 ਅਗਸਤ ਉੱਥੇ ਹੋ ਚੁੱਕਾ ਹੈ, ਸਵੇਰ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਅਕਾਲ ਤਖਤ ਸਾਹਿਬ ਤੇ ਪਾਏ ਗਏ ਜੀ। ਔਰ ਕਿਸ ਕਦਰ ਬੇਈਮਾਨ ਨੇ ਅੱਜ ਵੀ ਇਹ 21 ਸਾਲ ਬੀਤਣ ਬਾਅਦ ਵੀ ਸ਼ਹੀਦਾਂ ਦੀ ਲੈਗੇਸੀ ਨੂੰ ਕਿਵੇਂ ਰੋਲ ਰਹੇ ਨੇ, ਕਿ ਅਖੰਡ ਪਾਠ ਸਾਹਿਬ ਦਾ ਭੋਗ ਜਿਹੜਾ ਹੈ ਉਹ 7:30 ਵਜੇ ਪੈਣਾ ਸੀ। ਭਾਈ ਦਿਲਾਵਰ ਸਿੰਘ ਹੋਰਾਂ ਦਾ ਪਰਿਵਾਰ, ਉਹਨਾਂ ਦਾ ਭਰਾ, ਭਰਜਾਈ, ਭਤੀਜੀ, ਚਾਚਾ, ਚਾਚੀ ਸਾਰੇ ਉੱਥੇ ਜਦੋਂ ਪਹੁੰਚੇ, ਔਰ ਅੱਜ ਹੀ ਅੰਮ੍ਰਿਤਸਰ ਦੇ ਹੋਰ ਸਿੱਖ ਆਗੂਆਂ ਨਾਲ ਵੀ ਮੇਰੀ ਗੱਲ ਹੋ ਰਹੀ ਸੀ, ਸਵੇਰੇ ਕਿਤੇ 5 ਵਜੇ ਉਹਨਾਂ ਨੇ ਉੱਪਰਲਾ ਸਾਰਾ ਕਮਰਾ ਜਿਹੜਾ ਹੈ ਜਿੱਥੇ ਕਿ ਭੋਗ ਪੈ ਰਿਹਾ ਸੀ, ਉਹਦੇ 'ਚ ਉਹਨਾਂ ਦੀ ਟਾਸਕ ਫੋਰਸ, ਦਾੜੀ ਕੱਟੇ, ਚਿੱਟ ਕਪੜੀਏ, ਪੁਲਸੀਏ, ਉਹਨਾਂ ਸਾਰਿਆਂ ਦੇ ਨਾਲ ਭਰ ਦਿੱਤਾ ਸੀ। ਔਰ 7:30 ਭੋਗ ਪਾਉਣ ਦੀ ਥਾਂ 6:30 ਪੌਣੇ 7 ਹੀ ਭੋਗ ਪਾ ਕੇ ਜਦੋਂ ਤੱਕ ਉਹ ਪਰਿਵਾਰ ਪਹੁੰਚਦਾ ਭੋਗ ਪਿਆ ਹੋਇਆ ਸੀ ਜੀ। ਔਰ ਬਾਕੀ ਤਾਂ ਉਹਨਾਂ ਨੇ ਕਿਸੇ ਨੂੰ ਬੋਲਣ ਤੇ ਕੀ ਦੇਣਾ ਸੀ ਜਾਂ ਦੂਜਾ, ਹਾਲਾਂਕਿ ਬਾਅਦ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਔਰ ਭਾਈ ਵਧਾਵਾ ਸਿੰਘ ਹੋਰਾਂ ਦੇ ਸੁਨੇਹੇ ਉਹ ਪੜ੍ਹ ਕੇ ਸੁਣਾਏ, ਉਸ ਪਲੇਟਫਾਰਮ ਤੋਂ ਨਹੀਂ। ਹੁਣ 21 ਸਾਲ ਬੀਤਣ ਬਾਅਦ ਵੀ ਇਹ ਬੇਈਮਾਨ ਜਿਹੜਾ ਟੋਲਾ ਹੈ, ਇਹਨਾਂ ਦੇ ਅੰਦਰ ਕਿਸ ਕਦਰ ਸ਼ਹੀਦਾਂ ਦੇ ਵਿਰਸੇ ਨੂੰ ਖਤਮ ਕਰਨ ਦੀ ਲਾਈਨ ਹੈ। ਕਿਵੇਂ ਇਹ ਜਦੋਂ ਇਹ ਦੋਨੋਂ ਪਿਓ ਪੁੱਤਰ ਕੋਈ ਗੱਲ ਕਰਦੇ ਨੇ ਜੀ, ਬਾਹਰੋਂ ਰੈਡੀਕਲਸ ਪੈਸੇ ਭੇਜ ਰਹੇ ਨੇ ਜੀ ਫਲਾਂ ਪਾਰਟੀ ਨੂੰ, ਖਾਲਿਸਤਾਨੀ ਇਹ ਕਰ ਰਹੇ ਨੇ ਜੀ, ਬਾਹਰਲੀ ਇੰਟਰਫੇਰੈਂਸ, ਤੁਸੀਂ ਤਾਂ ਉੱਥੋਂ ਹੀ ਲੁੱਟ ਕੇ ਖਾ ਗਏ ਹੋ, ਕੋਈ ਬਜਰੀ ਕੋਈ ਤੁਸੀਂ ਰਹਿਣ ਹੀ ਕੱਖ ਨਹੀਂ ਦਿੱਤਾ ਹੈ। ਔਰ ਤੁਸੀਂ ਜਿਹੜੇ ਕਿ ਬਿਲਕੁਲ ਹਿੰਦੂਤਵਾ ਦੇ ਏਜੰਡੇ ਨੂੰ ਲਾਗੂ ਕਰ ਰਹੇ ਹੋ, ਤੁਸੀਂ ਸ਼ਹੀਦਾਂ ਨੂੰ ਈਵਨ ਉਸ ਦਿਨ ਦੇ ਮੌਕੇ ਤੇ ਅਕਾਲ ਤਖਤ ਨੇ ਸ਼ਹੀਦ ਐਲਾਨਿਆ ਹੋਇਆ ਭਾਈ ਦਿਲਾਵਰ ਸਿੰਘ ਨੂੰ, ਲੇਕਿਨ ਜਿਸ ਕਦਰ ਉਹਨਾਂ ਦੀ ਸ਼ਹਾਦਤ ਨੂੰ ਵੀ ਇਹ ਰੋਲਣ ਦਾ ਯਤਨ ਨਹੀਂ ਹੁੰਦਾ। ਅਖੰਡ ਪਾਠ ਸਾਹਿਬ ਦੁਨੀਆ ਭਰ 'ਚ ਇਸ ਯੋਧੇ ਨੂੰ, ਇਹਨੂੰ ਤਾਂ ਆਲਰੇਡੀ ਭਾਈ ਦਿਲਾਵਰ ਸਿੰਘ ਨੂੰ ਗੁਰੂ ਦੀ ਗੋਦ ਹਾਸਲ ਹੈ, ਪਰ ਕਿਸ ਕਿਸਮ ਦਾ ਵਰਤਾਰਾ ਹੈ ਔਰ ਕੀ ਤਬਦੀਲੀ ਕੀਤੀ ਸੀ ਭਾਈ ਦਿਲਾਵਰ ਸਿੰਘ ਨੇ। ਮੈਨੂੰ ਯਾਦ ਹੈ ਕਿ ਜਦੋਂ ਇਹ 31 ਅਗਸਤ ਨੂੰ ਇਹ ਬਹਾਦਰੀ ਦਾ ਕਾਰਨਾਮਾ ਹੁੰਦਾ ਹੈ, ਮੈਂ ਵਾਸ਼ਿੰਗਟਨ DC ਬੇਸ ਸੀ, ਅਸੀਂ ਉਦੋਂ ਅਜੇ ਖਾਲਿਸਤਾਨ ਅਫੇਅਰ ਸੈਂਟਰ ਨੈਸ਼ਨਲ ਪ੍ਰੈਸ ਬਿਲਡਿੰਗ 'ਚ 1994 ਐਂਡ 'ਚ ਸ਼ੁਰੂ ਕੀਤਾ ਸੀ ਜੀ। ਔਰ ਜਿਉਂ ਹੀ ਇਹ ਖਬਰ ਮਿਲੀ ਉਸ ਦਿਨ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਮੂਵ ਕਰ ਰਹੇ ਸੀ ਰੈਜ਼ੀਡੈਂਸ, ਔਰ ਉਸ ਹਫਤੇ ਲਈ 1 ਸਤੰਬਰ ਦੇ ਤੋਂ ਜੋ 7 ਸਤੰਬਰ ਤੱਕ ਦਾ ਵੀਕ ਚੜ੍ਹਦੀ ਕਲਾ ਦਾ ਹੁੰਦਾ ਤੇ ਡੇਟ ਪਹਿਲਾਂ ਪਾਈ ਜਾਂਦੀ ਹੈ। ਮੈਨੂੰ ਉਹਨਾਂ ਨੇ ਜਦੋਂ ਇਹ ਖਬਰ ਮਿਲੀ ਔਰ ਇਹ ਜਿਹੜਾ ਪਾਰਟ ਹੈ
ਉਹਨਾਂ ਨੇ ਮੈਂ ਕਿਉਂਕਿ ਉਹਨਾਂ ਦੇ ਐਡੀਟੋਰੀਅਲ ਬੋਰਡ ਦਾ ਐਡੀਟਰ ਇਨ ਚੀਫ ਹੈ ਚੜ੍ਹਦੀ ਕਲਾ ਦੇ 1993 ਤੋਂ ਹੀ ਜੀ। ਔਰ ਮੈਂ ਜਿਹੜਾ ਐਡੀਟੋਰੀਅਲ ਲਿਖਿਆ ਹੁਣ ਵੀ 21 ਸਾਲ ਬਾਅਦ ਜਦੋਂ ਇਸ ਨੂੰ ਪਬਲਿਸ਼ ਕੀਤਾ ਜਾਂਦਾ ਹੈ, ਬਹੁਤ ਵਾਰ ਇਸ ਹਫਤੇ 'ਚ ਉਹੀ ਹੁੰਦਾ ਹੈ, ਤੇ ਬਹੁਤ ਸਾਰੀਆਂ ਬੜੀਆਂ ਪੋਜ਼ਿਟਿਵ ਕਾਲਾਂ ਆਉਂਦੀਆਂ, ਕਿਉਂਕਿ ਉਹ ਪਲ ਹੁੰਦੇ ਨੇ ਜਦੋਂ ਤੁਸੀਂ ਉਦੋਂ ਅਜੇ ਪਤਾ ਨਹੀਂ ਸੀ ਕਿ ਭਾਈ ਦਿਲਾਵਰ ਸਿੰਘ ਨੇ ਜ਼ਿੰਮੇਵਾਰੀ ਲਈ ਹੈ ਤਾਂ ਬਾਅਦ 'ਚ ਹੈ ਜਾਂ ਕਿਹਦੇ ਨਾਲ ਸੰਬੰਧ ਹੈ, ਕੀ ਹੋਇਆ। ਪਰ ਮੈਂ ਉਸ ਨੂੰ ਥੋੜਾ ਜਿਹਾ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਕਿ ਇੰਟਰਨੈਸ਼ਨਲ ਮੀਡੀਆ ਨੇ ਵੀ ਕਿਵੇਂ ਇਸ ਦੇ ਠੀਕ ਪਰਸਪੈਕਟਿਵ ਨੂੰ ਸਮਝਿਆ ਸੀ। ਇਹਨੂੰ ਕੋਈ ਹਿੰਸਕ ਘਟਨਾ ਦੇ ਤੌਰ ਤੇ ਨਹੀਂ, ਪਰ ਇਹ ਕੀ ਚੱਲ ਰਿਹਾ ਸੀ ਜਿਸ ਦੇ ਰਿਐਕਸ਼ਨ 'ਚੋਂ ਇਹ ਪੈਦਾ ਹੋਇਆ ਜੀ। ਔਰ ਇਹ ਸਾਡੀ ਲਿਖਤ ਦਾ ਸੀ ਸ਼ਹੀਦ ਦਿਲਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਦਿੱਲੀ ਦੇ ਤਾਜਦਾਰੋ ਕੰਧ ਤੇ ਲਿਖਿਆ ਪੜ੍ਹੋ, ਅੰਗਰੇਜ਼ੀ 'ਚ ਕਹਿੰਦੇ ਨੇ ਰੀਡ ਦਾ ਰਾਈਟਿੰਗ ਔਨ ਦਾ ਵਾਲ। 31 ਅਗਸਤ ਨੂੰ ਚੰਡੀਗੜ੍ਹ ਸ਼ਹਿਰ ਦੀ 8 ਮੰਜ਼ਲਾ ਸਕੱਤਰੇਤ ਬਿਲਡਿੰਗ ਵਿੱਚ ਲੱਗੀਆਂ ਸਾਰੀਆਂ ਕੰਧ ਘੜੀਆਂ 5:13 ਤੇ ਇੱਕ ਜ਼ਬਰਦਸਤ ਧਮਾਕੇ ਨਾਲ ਖਲੋ ਗਈਆਂ। ਸਿਰਫ ਘੜੀਆਂ ਹੀ ਨਹੀਂ ਖਲੋਤੀਆਂ, ਝੋਲੀ ਚੁੱਕਾਂ ਵੱਲੋਂ ਭਗਵਾਨ ਰਾਮ ਤੇ ਗੁਰੂ ਨਾਨਕ ਦਾ ਅਵਤਾਰ ਕਹਿ ਕੇ ਪੁਕਾਰੇ ਜਾਂਦੇ ਪੰਜਾਬ ਦੇ ਅਖੌਤੀ ਸ਼ੇਰੇ ਪੰਜਾਬ, ਦਿੱਲੀ ਦਰਬਾਰ ਦੇ ਪੰਜਾਬ ਵਿੱਚ ਸਥਾਪੇ ਸੂਬੇਦਾਰ, ਅਸਲ ਵਿੱਚ ਫੌਜ ਵਿੱਚੋਂ ਰਿਟਾਇਰ ਹੋਇਆ ਹੌਲਦਾਰ, ਸਿੱਖ ਕੌਮ ਵਿੱਚ ਅਤ ਤ੍ਰਿਸਕਾਰਤ ਵਿਅਕਤੀ, ਬੇਅੰਤੇ ਦੇ ਸਰੀਰ ਦੇ ਤੂੰਬੇ ਵੀ ਕਈ 100 ਗਜ਼ ਦੀ ਦੂਰੀ ਤੇ ਜਾ ਖਿਲਰੇ। ਕਮਾਂਡੋਆਂ ਸਮੇਤ ਲਗਭਗ 1.5 ਦਰਜਨ ਹੋਰ ਵਿਅਕਤੀ ਇਸ ਹਾਦਸੇ ਵਿੱਚ ਮਾਰੇ ਗਏ। 1991 ਵਿੱਚ ਮਦਰਾਸ ਵਿੱਚ ਰਾਜੀਵ ਗਾਂਧੀ ਦੇ ਅੰਤ ਤੋਂ ਬਾਅਦ, ਜਿਸ ਵਿੱਚ ਤਾਮਿਲ ਲੜਕੀ ਧੇਨੂ ਨੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਉਸ ਨੂੰ ਉਡਾਇਆ ਸੀ, ਇਹ ਸਭ ਤੋਂ ਵੱਡਾ ਧਮਾਕੇ ਭਰਿਆ ਰਾਜਸੀ ਲੀਡਰ ਦਾ ਅੰਤ ਹੈ। ਰਾਜੀਵ ਗਾਂਧੀ ਉਦੋਂ ਪ੍ਰਧਾਨ ਮੰਤਰੀ ਨਹੀਂ ਸੀ ਤੇ ਉਸ ਨੂੰ ਮਾਰਿਆ ਵੀ ਇੱਕ ਪਬਲਿਕ ਜਲਸੇ ਦੌਰਾਨ ਗਿਆ ਸੀ, ਪਰ ਪੰਜਾਬ ਦਾ ਮੁੱਖ ਮੰਤਰੀ ਬੇਅੰਤਾ ਕੁੱਲ ਹਿੰਦੂ ਲੋਕਾਈ ਦਾ ਡਾਰਲਿੰਗ ਤਾਂ ਹੈ ਹੀ ਸੀ, ਸਿੱਖ ਕੌਮ ਵਿਚਲੇ ਗੱਦਾਰਾਂ ਦਾ ਸਰਦਾਰ ਸੀ ਤੇ ਉਸ ਦਾ ਖਾਤਮਾ ਵੀ ਗੱਦੀ ਤੇ ਸੁਸ਼ੋਭਿਤ ਹੁੰਦਿਆਂ ਸਕੱਤਰੇਤ ਦੇ ਬਾਹਰ ਹੋਇਆ, ਜਿਹੜਾ ਸਭ ਤੋਂ ਸੁਰੱਖਿਅਤ ਸਥਾਨ ਸੀ। ਮੁੱਖ ਮੰਤਰੀ ਦੀ ਕੁਰਸੀ ਤੇ 5 ਸਾਲ ਬਹਿਣ ਦੇ ਲਾਲਚ ਵਿੱਚ ਇਸ ਦੁਸ਼ਟ ਨੇ ਹਜ਼ਾਰਾਂ ਆਪਣੇ ਹਮ ਕੌਮਾਂ ਦਾ ਅੰਤ ਬ੍ਰਾਹਮਣਵਾਦੀ ਹਾਕਮਾਂ ਦੇ ਇਸ਼ਾਰੇ ਤੇ ਕੀਤਾ। ਉਸ ਕੁਕਰਮ ਦਾ ਹਿਸਾਬ ਅਕਾਲ ਪੁਰਖ ਦੇ ਸਾਜੇ ਖਾਲਸਾ ਪੰਥ ਨੇ ਕਰਦੇ ਇਸ ਨੂੰ ਐਸੀ ਢੁਕਵੀਂ ਸਜ਼ਾ ਦਿੱਤੀ ਹੈ ਜਿਹੜੀ ਬਾਕੀ ਦੁਸ਼ਟਾਂ ਲਈ ਵੀ ਚਾਨਣ ਮੁਨਾਰਾ ਸਾਬਤ ਹੋਵੇਗੀ। ਖੁਸ਼ੀ ਦੀ ਗੱਲ ਹੈ ਕਿ ਬੇਅੰਤੇ ਦੇ ਸੋਧੇ ਜਾਣ ਨੂੰ ਅੰਤਰਰਾਸ਼ਟਰੀ ਮੀਡੀਆ ਨੇ ਵੀ ਠੀਕ ਪ੍ਰਸੰਗ ਨਾਲ ਦੇਖਿਆ ਤੇ ਇਸ ਨੂੰ ਅੰਨ੍ਹੇਵਾਹ ਦਹਿਸ਼ਤਵਾਦ ਦੇ ਖਾਤੇ ਵਿੱਚ ਨਹੀਂ ਪਾਇਆ। ਇਸ ਪੱਖੋਂ ਦੁਨੀਆ ਦੇ ਪ੍ਰਮੁੱਖ ਅਖਬਾਰਾਂ ਦੀਆਂ ਟਿੱਪਣੀਆਂ ਪਾਠਕਾਂ ਲਈ ਲਾਹੇਵੰਦੀਆਂ ਹੋਣਗੀਆਂ। ਨਿਊਯਾਰਕ ਟਾਈਮਜ਼ ਇੰਟਰਨੈਸ਼ਨਲ ਨੇ 3 ਸਤੰਬਰ ਦੇ ਅਖਬਾਰ ਵਿੱਚ ਮੁੱਖ ਸੁਰਖੀ ਦਿੱਤੀ, ਕੋਟ, ਇਹ ਕਤਲ ਹਿੰਦੁਸਤਾਨ ਨੂੰ ਯਾਦ ਕਰਵਾਉਣ ਲਈ ਹੈ ਕਿ ਖਾਲਿਸਤਾਨੀ ਬਗਾਵਤ ਦੀ ਵੰਗਾਰ ਅਜੇ ਮੌਜੂਦ ਹੈ। ਇਸ ਆਰਟੀਕਲ ਵਿੱਚ ਪੱਤਰਕਾਰ ਜੌਨ ਐਫ ਬਰਨਜ਼ ਲਿਖਦਾ ਹੈ ਕਿ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਇਆ ਸ਼ਕਤੀਸ਼ਾਲੀ ਬੰਬ ਧਮਾਕਾ, ਜਿਸ ਵਿੱਚ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ ਤੇ 15 ਹੋਰ ਮਾਰੇ ਗਏ, ਨੇ ਭਾਰਤ ਸਰਕਾਰ ਦੇ ਇਸ ਵਿਸ਼ਵਾਸ ਨੂੰ ਚਕਨਾਚੂਰ ਕਰ ਦਿੱਤਾ ਹੈ ਕਿ ਉਸ ਨੇ ਪੰਜਾਬ ਵਿੱਚ ਸਿੱਖ ਵੱਖਵਾਦੀਆਂ ਦੇ ਖਿਲਾਫ ਜੰਗ ਜਿੱਤ ਲਈ ਹੈ। ਲੰਡਨ ਤੋਂ ਛਪਦੇ ਦੀ ਇਕਨੋਮਿਸਟ ਲੰਡਨ ਨੇ ਆਪਣੇ 2 ਸਤੰਬਰ ਦੇ ਅੰਕ ਵਿੱਚ ਕਿਹਾ ਹੈ, ਇਹ ਸਧਾਰਨ ਰਾਜਸੀ ਕਤਲ ਨਹੀਂ ਹੈ, ਇਹ ਪ੍ਰਧਾਨ ਮੰਤਰੀ ਰਾਓ ਦੇ ਸਿਆਸੀ ਥਾਲ ਵਿੱਚ ਹੋਈ ਮੋਹਰੀ ਹੈ। The assassination has blown a hole in Mr. Rao's record. ਵਾਸ਼ਿੰਗਟਨ ਟਾਈਮਜ਼ ਨੇ ਆਪਣੇ 5 ਸਤੰਬਰ ਦੇ ਇੱਕ ਲੇਖ ਵਿੱਚ ਕਿਹਾ, ਬੇਅੰਤ ਸਿੰਘ ਦੀ ਚੰਡੀਗੜ੍ਹ ਦੇ ਬੰਬ ਧਮਾਕੇ ਵਿੱਚ ਹੋਈ ਮੌਤ ਨੇ ਸਿੱਖ ਵੱਖਵਾਦੀਆਂ ਦੇ ਕਾਜ਼ ਨੂੰ ਕਾਫੀ ਦੇਰ ਦੀ ਚੁੱਪੀ ਤੋਂ ਬਾਅਦ ਫੇਰ ਮੋਹਰਲੀ ਕਤਾਰ ਵਿੱਚ ਲੈ ਆਂਦਾ ਹੈ। 1 ਸਤੰਬਰ ਦੇ ਅੰਕ ਵਿੱਚ ਇੰਗਲੈਂਡ ਦਾ ਮਸ਼ਹੂਰ ਅਖਬਾਰ ਦੀ ਟਾਈਮਜ਼ ਲਿਖਦਾ ਹੈ, ਪੰਜਾਬੀ ਲੀਡਰ ਦੇ ਕਤਲ ਨਾਲ 2 ਸਾਲਾਂ ਤੋਂ ਵੱਖਵਾਦੀ ਹਮਲਿਆਂ ਵਿੱਚ ਆਈ ਖੜੋਤ ਟੁੱਟ ਗਈ ਹੈ। ਇਹ ਵੱਖਵਾਦ ਬੜੇ ਦ੍ਰਿਸ਼ਟਮਈ ਤਰੀਕੇ ਨਾਲ ਵਾਪਸ ਆਇਆ, ਸਪੈਕਟੈਕੂਲਰ ਰਿਟਰਨ, ਭਾਵੇਂ ਇਸ ਦੀ ਕਾਫੀ ਦੇਰ ਤੋਂ ਇੰਤਜ਼ਾਰ ਸੀ। ਵੱਖਵਾਦ ਦਾ ਨਵਾਂ ਦੌਰ ਬੜਾ ਸੁਚੱਜਾ ਹੋਵੇਗਾ ਕਿਉਂਕਿ ਹੁਣ ਇਸ ਲਹਿਰ ਵਿੱਚ ਪੜ੍ਹੇ ਲਿਖੇ ਸ਼ਹਿਰੀ ਸਿੱਖ ਵੀ ਸ਼ਾਮਲ ਹਨ
ਜਿਨ੍ਹਾਂ ਚੋਂ ਕਈਆਂ ਨੂੰ ਬਾਹਰਲੇ ਦੇਸ਼ਾਂ ਦੀ ਜ਼ਿੰਦਗੀ ਦਾ ਤਜਰਬਾ ਵੀ ਹਾਸਲ ਹੈ। ਫਾਈਨੈਂਸ਼ੀਅਲ ਟਾਈਮਜ਼ ਅਖਬਾਰ ਆਪਣੇ 1 ਸਤੰਬਰ ਦੇ ਅੰਕ ਵਿੱਚ ਕਹਿੰਦਾ ਹੈ ਇਹ 1992 ਤੱਕ ਸਿੱਖ ਵੱਖਵਾਦ ਨੂੰ ਦਬਾਉਣ ਲਈ 25,000 ਤੋਂ ਜ਼ਿਆਦਾ ਹੋਈਆਂ ਮੌਤਾਂ ਤੋਂ ਬਾਅਦ ਦੀ ਸਭ ਤੋਂ ਸੰਗੀਨ ਘਟਨਾ ਹੈ। ਇਸ ਨਾਲ ਪੰਜਾਬ ਦੀ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਹਿੱਲ ਗਈ ਹੈ, ਕਿਉਂਕਿ ਇਹ ਸਿੱਖ ਬਹੁ ਗਿਣਤੀ ਦੇ ਚੋਣਾਂ ਬਾਈਕਾਟ ਕਰਨ ਦੇ ਨਤੀਜੇ ਵਜੋਂ ਤਾਕਤ ਵਿੱਚ ਆਈ ਸੀ। ਭਾਰਤ ਤਾਕਤ ਦੇ ਜ਼ੋਰ ਨਾਲ ਹੀ ਇਸਨੇ ਸ਼ਾਂਤੀ ਬਹਾਲ ਕਰਨ ਦੀ ਗੱਲ ਕੀਤੀ, ਪਰ ਸਿੱਖ ਬਹੁ ਗਿਣਤੀ ਇਸ ਨੂੰ ਅਖੌਤੀ ਸ਼ਾਂਤੀ ਸਮਝਦੀ ਸੀ ਤੇ ਇਸ ਸਥਿਤੀ ਤੋਂ ਨਿਰਾਸ਼ ਸੀ। ਸਿੱਖਾਂ ਦੀ ਪੰਜਾਬ ਵਿੱਚ 70% ਆਬਾਦੀ ਹੈ, ਜਦੋਂ ਕਿ ਉਹ ਭਾਰਤ ਦੀ ਇੱਕ ਛੋਟੀ ਘੱਟ ਗਿਣਤੀ ਹਨ ਤੇ ਉਹ ਕਹਿੰਦੇ ਹਨ ਕਿ ਉਹਨਾਂ ਨਾਲ ਭਾਰਤ ਵਿੱਚ ਵਿਤਕਰਾ ਹੁੰਦਾ ਹੈ। ਰਾਇਟਰ, ਐਸੋਸੀਏਟਿਡ ਪ੍ਰੈਸ, ਚਾਈਨਾ ਮਾਰਨਿੰਗ ਪੋਸਟ ਆਦਿ ਨਿਊਜ਼ ਏਜੰਸੀਆਂ ਦੇ ਪੱਤਰਕਾਰਾਂ ਨੇ ਵੀ ਇਸ ਕਤਲ ਨੂੰ ਖਾਲਿਸਤਾਨ ਦੀ ਲਹਿਰ ਨਾਲ ਜੋੜ ਕੇ ਦੇਖਿਆ ਤੇ ਇਸ ਨੂੰ ਚੁੱਪ ਦਾ ਟੁੱਟਣਾ ਕਿਹਾ ਹੈ। ਹੁਣ ਇਹ ਸਾਰੇ ਤੋਂ ਬਾਅਦ ਕਨਕਲੂਜਨ 2-3 ਪੈਰਾਗ੍ਰਾਫ ਹੋਰ ਨੇ, ਮੈਂ ਸਮਾਂ ਸੀਮਾ ਕਰਕੇ ਨਹੀਂ ਪੜਾਂਗਾ। ਔਰ ਅਖੀਰ ਦੇ ਵਿੱਚ ਇਸ ਐਡੀਟੋਰੀਅਲ ਦੇ ਮੈਂ ਲਿਖਿਆ ਸੀ, ਜੇ ਦੁਨਿਆਵੀ ਹਾਕਮ ਇਨਸਾਫ ਦੇਣ ਤੋਂ ਇਨਕਾਰੀ ਹੁੰਦੇ ਹਨ ਤਾਂ ਅਕਾਲ ਪੁਰਖ ਦਾ ਇਨਸਾਫ ਹਰਕਤ ਵਿੱਚ ਆਉਂਦਾ ਹੈ। ਗੁਰਬਾਣੀ ਯਾਦ ਕਰਵਾ ਰਹੀ ਹੈ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਸੋ ਅਸੀਂ ਸਮਝਦੇ ਕਿ ਇਸ ਪਾਪੀ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਦੰਡ ਦਿੱਤਾ, ਸਜ਼ਾ ਦਿੱਤੀ, ਔਰ ਉਸ ਖੜੋਤ ਨੂੰ ਜਿਹੜਾ ਦਾਅਵੇ ਸੀ ਇਹਨਾਂ ਦੇ ਕਿ ਗੱਲ ਮੁਕਾ ਦਿੱਤੀ ਹੈ ਜੀ, ਉਸ ਨੂੰ ਇਹ ਵੰਗਾਰ ਦਿੱਤੀ, ਜਿਵੇਂ ਇੰਟਰਨੈਸ਼ਨਲ ਮੀਡੀਆ ਨੇ ਕਿਹਾ। ਔਰ ਅੱਜ 21 ਸਾਲ ਬਾਅਦ ਵੀ ਉਹ ਵੰਗਾਰ ਮੌਜੂਦ ਹੈ। ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ ਅੱਜ ਵੀ ਬੇੜੀਆਂ ਦੇ ਵਿੱਚ ਜਕੜੇ ਹੋਏ, ਹਥਕੜੀਆਂ ਦੇ ਵਿੱਚ ਜਕੜੇ ਹੋਏ। ਜਗਤਾਰ ਸਿੰਘ ਤਾਰਾ ਕਹਿ ਰਿਹਾ ਜੀ ਅਸੀਂ ਕੀਤਾ ਹੈ, ਬਲਵੰਤ ਸਿੰਘ ਰਾਜੋਆਣਾ ਪ੍ਰੈਜ਼ੀਡੈਂਟ ਨੂੰ ਕਹਿ ਰਿਹਾ ਜੀ ਦਿਓ ਮੈਨੂੰ ਫਾਂਸੀ ਮੁਕਾਓ ਇਹ ਗੱਲ ਸਾਰੀ। ਔਰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਕੀ ਕਹਿਣੇ ਨੇ ਕਿ ਉਹਨਾਂ ਦੀ ਦਗਦਗ ਕਰਦੀ ਸ਼ਖਸੀਅਤ, ਚਿਹਰਾ ਔਰ ਖਾਲਿਸਤਾਨ ਜ਼ਿੰਦਾਬਾਦ ਔਰ ਬੇੜੀਆਂ ਔਰ ਹਥਕੜੀਆਂ ਦੇ ਵਿੱਚ ਵੀ ਜਿਹੜੀ ਚੜ੍ਹਦੀ ਕਲਾ ਹੈ ਉਹ ਦੱਸਦੀ ਹੈ ਕਿ ਖਾਲਸੇ ਦੀ ਵੰਗਾਰ ਅੱਜ ਵੀ ਉਸ ਧਰਤੀ ਤੇ ਇਹ ਦਿੱਲੀ ਦੇ ਤਾਜਦਾਰਾਂ ਨੂੰ ਜਿਹੜਾ ਉਹ ਵੰਗਾਰ ਕੇ ਕਹਿ ਰਹੀ ਹੈ ਕਿ ਇਹ ਦਸ਼ਮੇਸ਼ ਤੇ ਲਾਡਲੇ, ਇਹ ਭਾਈ ਦਿਲਾਵਰ ਸਿੰਘ ਦੇ ਵੀਰ ਇਸ ਰਸਤੇ ਤੇ ਉਦੋਂ ਤੱਕ ਚੱਲਦੇ ਰਹਿਣਗੇ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਹੋਂਦ ਵਿੱਚ ਨਹੀਂ ਆ ਜਾਂਦਾ। ਸੋ ਅੱਜ ਦਾ ਇਹ ਪ੍ਰੋਗਰਾਮ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ ਨੂੰ ਭੇਟ ਕਰਦੇ ਹਾਂ ਜੀ। ਡਾਕਟਰ ਸਾਹਿਬ ਇੱਥੇ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।